ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਨੂੰ ਪੜ੍ਹਨੇ ਆ। ਸਾਡੀ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹਨਾਂ ਨੇ ਨਿਊਯਾਰਕ ਦੀ 27ਵੀਂ ਸਿੱਖ ਡੇ ਪਰੇਡ ਸੰਬੰਧੀ ਲਿਖਿਆ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਟਰਾਈ ਸਟੇਟ ਗੁਰਦੁਆਰਾ ਸਾਹਿਬਾਨ ਦੀਆਂ ਸਿੱਖ ਸੰਗਤਾਂ, ਸੁਸਾਇਟੀਆਂ, ਜਥੇਬੰਦੀਆਂ ਅਤੇ ਮੀਡੀਆ ਆਦਿ ਨੇ ਨਿਊਯਾਰਕ ਦੀ 27ਵੀਂ ਸਿੱਖ ਡੇ ਪਰੇਡ ਵਿੱਚ ਬੜੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ। ਚਾਰੇ ਪਾਸੇ ਕੇਸਰੀ ਦਸਤਾਰਾਂ ਅਤੇ ਦੁਪੱਟਿਆਂ ਦਾ ਮਾਨੋ ਹੜ ਆਇਆ ਹੋਇਆ ਸੀ। ਇਸ ਪਰੇਡ ਤੋਂ ਮੁੱਖ ਪ੍ਰਭਾਵ ਇਹ ਹੀ ਜਾਂਦਾ ਸੀ ਕਿ ਸਿੱਖ ਇੱਕ ਵਿਲੱਖਣ ਕੌਮ ਹੈ। ਅਸੀਂ ਮਾਨਮਤੇ ਅਮਰੀਕਨ ਹਾਂ ਅਤੇ ਇਸ ਆਜ਼ਾਦ ਦੇਸ਼ ਵਿੱਚ ਆਜ਼ਾਦੀ ਦਾ ਪੂਰੀ ਤਰ੍ਹਾਂ ਆਨੰਦ ਮਾਣ ਰਹੇ ਹਾਂ। ਨਿਊਯਾਰਕ ਦੇ ਮੇਅਰ ਬਿਲ ਡੀ ਬਲੇਸੀਓ ਦੀ ਇਸ ਪਰੇਡ ਵਿੱਚ ਸ਼ਮੂਲੀਅਤ ਹੋਰ ਵੀ ਫਖਰ ਵਾਲੀ ਗੱਲ ਹੈ। ਇਸ ਪਰੇਡ ਦੀਆਂ ਤਸਵੀਰਾਂ ਨਿਊਯਾਰਕ ਟਾਈਮਜ਼ ਵਿੱਚ ਵੀ ਛਪੀਆਂ ਹਨ। ਲਿੰਕ ਭੇਜ ਰਿਹਾ ਹਾਂ। ਮੈਂ ਇਸ ਪਰੇਡ ਦੀ ਕਵਰੇਜ ਲਈ ਸਾਰੇ ਮੀਡੀਏ, ਵਿਸ਼ੇਸ਼ਕਰ ਸਾਡੇ TV 84 ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਡਾਕਟਰ ਸਾਹਿਬ। ਅਸੀਂ ਡਾਕਟਰ ਰਵਿੰਦਰ ਸਿੰਘ ਜੀ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਹਰ ਮੌਕੇ ਜਿਹੜੀ ਵੀ ਕੋਈ ਘਟਨਾ ਹੁੰਦੀ ਹੈ ਉਸ ਨਾਲ ਸੰਬੰਧਿਤ ਸਾਨੂੰ ਇਨਫੋਰਮ ਵੀ ਕਰਦੇ ਨੇ ਜੀ। ਔਰ ਜਿਵੇਂ ਪੈਰੇਡ ਬਾਰੇ ਉਹਨਾਂ ਨੇ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਬੜਾ ਅੱਛਾ ਐਨਾਲਿਸਿਸ ਪੈਰੇਡ ਦਾ ਦਿੱਤਾ ਜੀ। ਡਾਕਟਰ ਸਾਹਿਬ ਆਪ ਵੀ ਆਪਣੀ ਸਿੰਘਣੀ ਦੇ ਨਾਲ, ਉਹਨਾਂ ਦੀ ਸਿੰਘਣੀ ਵੀ ਡਾਕਟਰ ਨੇ ਜੀ, ਆਪਣੇ ਬੱਚਿਆਂ ਦੇ ਨਾਲ ਇਸ ਪੈਰੇਡ ਦੇ ਵਿੱਚ ਸ਼ਾਮਲ ਸਨ ਔਰ ਉੱਥੇ ਸਾਨੂੰ ਮਿਲੇ ਵੀ ਜੀ ਜੀ। ਔਰ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਕਿ TV 84 ਦੀ ਟੀਮ ਨੇ ਜਿਸ ਤਰੀਕੇ ਦੇ ਨਾਲ ਇਸ ਪੈਰੇਡ ਨੂੰ ਕਵਰ ਕੀਤਾ ਜੀ। ਔਰ ਉਹਨਾਂ ਨੇ ਜਦੋਂ ਆਪਣੀ ਲਿਖਤ ਵੀ ਲਿਖੀ ਅੰਗਰੇਜ਼ੀ ਵਿੱਚ ਤਾਂ ਉਹਨਾਂ ਨੇ ਅਵਰ TV 84 ਕਿਹਾ ਜੀ। ਸੋ ਇਹ ਇੱਕ ਮੈਂ ਸਮਝਦਾ ਵੀ ਲਗਭਗ 1 ਸਾਲ ਦੇ ਸਮੇਂ 'ਚ ਇਹ ਸਾਡੇ ਦਰਸ਼ਕ, ਸਾਡੇ ਵਿਊਅਰ ਸਾਡਾ ਬਹੁਤ ਕੀਮਤੀ ਸਰਮਾਇਆ ਨੇ ਜੀ, ਜਿਨ੍ਹਾਂ ਨੇ ਕਿ ਸਾਨੂੰ ਹੌਸਲਾ ਦਿੱਤਾ ਹੈ ਕਿ ਅਸੀਂ ਠੀਕ ਲਾਈਨ ਤੇ ਹਾਂ, ਠੀਕ ਟਰੈਕ ਤੇ ਹਾਂ ਜੀ। ਔਰ ਇਹ ਹਮੇਸ਼ਾ ਹੀ ਵੈਲ ਵਿਸ਼ਰ ਨੇ ਪੰਥ ਦੇ ਜੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਪੈਰੇਡ ਦੇ ਵਿੱਚ ਕੇਸਰੀ ਦਸਤਾਰਾਂ ਔਰ ਕੇਸਰੀ ਚੁੰਨੀਆਂ ਦਾ ਹੜ ਆਇਆ ਹੋਇਆ ਸੀ ਜੀ ਜੀ। ਔਰ ਇਹ ਸਾਡੇ ਲਈ ਇੱਕ ਮਾਣਮਤੀ ਕੌਮ ਦੇ ਤੌਰ ਤੇ ਜਿੱਥੇ ਸਾਡੀ ਵੱਖਰੀ ਹੋਂਦ ਦਾ ਪ੍ਰਤੀਕ ਬਣੀ ਹੈ ਉੱਥੇ ਨਿਊਯਾਰਕ ਦੇ ਮੇਅਰ ਦਾ ਬਿਲ ਬਲੇਸੀਓ ਦਾ ਇਸ ਵਿੱਚ ਸ਼ਾਮਲ ਹੋਣਾ ਔਰ ਇਹ ਪਹਿਲੀ ਵਾਰ ਹੈ ਇਹਨਾਂ 27-28 ਸਾਲ ਕਿਉਂਕਿ 27 ਜਾਂ 28 ਦਾ ਵੀ ਥੋੜਾ ਜਿਹਾ ਭੁਲੇਖਾ ਹੈ ਭਾਵੇਂ ਕਿ ਉਹਨਾਂ ਨੇ ਲਿਖਿਆ 27ਵੀਂ ਸਿੱਖ ਡੇ ਪੈਰੇਡ ਸੀ ਪਰ ਬਾਅਦ ਦੇ ਵਿੱਚ ਸਾਡੇ ਕੋਲ ਹੋਰ ਵੀ ਜਿਹੜੇ ਨੇ 2-3 ਪੁਰਾਣੇ ਸੱਜਣਾ ਚੋਂ ਜਿਨ੍ਹਾਂ ਨੇ ਪਹਿਲੀ ਪੈਰੇਡ ਸ਼ੁਰੂ ਕੀਤੀ ਸੀ ਉਹਦਾ ਵੀ ਆਪਣਾ ਇਤਿਹਾਸ ਹੈ ਜੀ ਕਿ ਕਿਸ ਤਰੀਕੇ ਨਾਲ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਕਿਉਂਕਿ ਅਗਸਤ ਦੇ ਵਿੱਚ ਇੰਡੀਆ ਡੇ ਪੈਰੇਡ ਹੁੰਦੀ ਸੀ ਸੋ ਅਗਲੇ ਵਰੇ ਸਿੱਖਾਂ ਨੇ, ਸਿੱਖ ਨੌਜਵਾਨਾਂ ਨੇ ਫੈਸਲਾ ਕੀਤਾ ਵੀ ਇਹਨਾਂ ਨੂੰ ਅਸੀਂ ਸਬਕ ਸਿਖਾਣਾ ਜੀ। ਸੋ ਉਹਨਾਂ ਨੇ ਇੰਡੀਆ ਡੇ ਪੈਰੇਡ ਦੇ ਸਾਰੇ ਫਲੋਟ ਵਗੈਰਾ ਉਲਟਾ ਦਿੱਤੇ ਸੀ ਵਿੱਚ ਵੜ ਕੇ ਉਹਨਾਂ ਦੇ ਔਰ ਹਾਲਾਂ ਬਹੁਤ ਵੱਡਾ ਇਹ ਬਣ ਗਿਆ ਉੱਤੇ ਹੈਲੀਕਾਪਟਰ ਘੁੰਮ ਰਹੇ ਨੇ ਪੂਰਾ ਲੇਕਿਨ ਇੱਕ ਵਾਰੀ ਉਹਨੂੰ ਤਹਿਸ ਨਹਿਸ ਉਹਨਾਂ ਨੇ ਕਰ ਦਿੱਤਾ ਔਰ ਫਿਰ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਹੁਣ ਇਹਨਾਂ ਦੇ ਨਾਲ ਨਹੀਂ, ਸਾਡਾ ਇੰਡੀਆ ਨਾਲ ਕੋਈ ਸੰਬੰਧ ਨਹੀਂ, ਹੁਣ ਅਸੀਂ ਆਪਣੀ ਹੋਂਦ ਸਾਡੀ ਵੱਖਰੀ ਹੈ ਸੋ ਸਿੱਖ ਡੇ ਪੈਰੇਡ ਇੱਥੋਂ ਸ਼ੁਰੂ ਹੋਈ ਸੋ ਮੈਂ ਇਹ ਸਮਝਦਾ ਵੀ ਕਿਉਂਕਿ ਉਹਨਾਂ ਨੇ ਵੀ ਕਿਹਾ ਕਿ ਵੀ ਜੀ 86 'ਚ ਸਾਨੂੰ ਪਹਿਲੀ ਵਾਰ ਪਰਮਿਟ ਮਿਲਿਆ ਸਿੱਖ ਡੇ ਪੈਰੇਡ ਦਾ ਸੋ ਜੇ 86 ਦੇ ਵਿੱਚ ਫਸਟ ਪੈਰੇਡ ਹੋਈ ਹੋਏ ਤੇ ਜ਼ਾਹਰ ਹੈ ਕਿ 86 ਦੇ ਵਿੱਚ ਸ਼ੁਰੂ ਹੋਈ ਗੱਲ ਅੱਜ 28 ਸਾਲ ਬਣਦੇ ਨੇ 28ਵੀਂ ਸਿੱਖ ਡੇ ਪੈਰੇਡ ਜੀ ਸੋ ਹਾਲਾਂਕਿ ਪ੍ਰਬੰਧਕਾਂ ਨੇ ਇਹਨੂੰ 27ਵੀਂ ਲਿਖਿਆ ਸੀ ਬੈਨਰ ਵੀ ਉਹੀ ਸੀ ਸੋ ਇਹ ਜ਼ਰਾ ਡਬਲ ਚੈੱਕ ਕਰਨ ਵਾਲਾ ਇਫੈਕਟ ਹੋਏਗਾ ਵੀ ਇਹ 1 ਸਾਲ ਦਾ ਰੌਲਾ ਕਿਵੇਂ ਪਿਆ ਜੀ ਸੋ ਉਹਨਾਂ ਨੇ ਲਿਖਿਆ ਕਿ ਵੀ ਇਹ ਮੇਅਰ ਦਾ ਆਉਣਾ ਸਾਡੇ ਲਈ ਔਰ ਮੈਂ ਸਮਝਦਾ ਵੀ ਇਹਨਾਂ 28 ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿ ਨਿਊਯਾਰਕ ਦੇ ਮੇਅਰ ਨੇ ਸ਼ਮੂਲੀਅਤ ਕੀਤੀ ਇਹ ਬਹੁਤ ਫਖਰ ਵਾਲੀ ਗੱਲ ਹੈ ਕਿਉਂਕਿ ਜਦੋਂ ਅਸੀਂ ਅੱਡ-ਅੱਡ ਅਮਰੀਕਾ ਦੀਆਂ 50 ਸਟੇਟਾਂ ਦੇਖਦੇ ਹਾਂ ਤੇ ਨਿਊਯਾਰਕ ਦਾ ਮੇਅਰ ਪ੍ਰੈਜ਼ੀਡੈਂਟ ਤੋਂ ਬਾਅਦ ਮੋਸਟ ਪਾਵਰਫੁਲ ਐਂਟੀਟੀ ਹੈ ਜੀ ਬਹੁਤ ਵੱਡਾ ਬਜਟ ਹੁੰਦਾ ਹੈ ਬਹੁਤ ਵੱਡੇ ਜਿੰਨੇ ਤੇ ਬਹੁਤ ਸਾਰੇ ਦੇਸ਼ ਇਹ ਤੋਂ ਛੋਟੇ ਨੇ ਜਿੰਨੇ ਮਿਲੀਅਨ 8-9 ਮਿਲੀਅਨ ਲੋਕ ਨਿਊਯਾਰਕ 'ਚ ਰਹਿੰਦੇ ਨੇ ਜੀ ਜੀ ਸੋ ਉਸ ਦਾ ਸਿੱਖ ਪੈਰੇਡ ਦੇ ਵਿੱਚ ਆ ਕੇ ਜੁਆਇਨ ਕਰਨਾ ਇੱਕ ਤਾਂ ਸਿੱਖਾਂ ਦੀ ਰੈਕਗਨੀਸ਼ਨ ਹੈ ਨਿਊਯਾਰਕ ਦੇ ਜਿਹੜਾ ਲੈਂਡਸਕੇਪ ਹੈ ਉਹਦੇ 'ਚ ਔਰ ਇਹਦੇ ਨਾਲ ਹੀ ਕਿਉਂਕਿ ਇਹ ਹਮੇਸ਼ਾ ਯਤਨ ਰਿਹਾ ਇੰਡੀਅਨ ਗਵਰਨਮੈਂਟ ਦਾ ਅਮਰੀਕਾ ਹੋਏ ਕੈਨੇਡਾ ਹੋਏ ਇੰਗਲੈਂਡ ਹੋਏ ਇਹ ਕਿ ਜੀ ਇਹ ਨਗਰ ਕੀਰਤਨਾਂ 'ਚ ਪਿੰਡਾਣਿਆਂ ਦੀ ਫੋਟੋ ਹੁੰਦੀ ਹੈ ਇਹ ਸਿੱਖ ਜਿਨ੍ਹਾਂ ਨੂੰ ਅਸੀਂ ਉਹ ਦਹਿਸ਼ਤਗਰਦ ਕਹਿੰਦੇ ਨੇ ਕਿ ਜੀ ਉਹਨਾਂ ਦੀਆਂ ਫੋਟੋਆਂ ਹੁੰਦੀਆਂ ਔਰ ਅਫੀਸ਼ੀਅਲ ਨਾ ਜਾਣ ਸਰੀ ਵਰਗੀ ਪਰੇਡ ਤੋਂ ਉਹਨਾਂ ਰੋਕ ਵੀ ਛੱਡਿਆ 2 ਸਾਲ ਲੇਕਿਨ ਅਖੀਰ ਇੰਨਾ ਕੁ ਗਿਣਤੀ ਦੇ ਪੱਖੋਂ ਸਿੱਖਾਂ ਦਾ ਵੱਡਾ ਇਕੱਠ ਹੁੰਦਾ ਹੈ ਕਿ ਪੋਲੀਟੀਸ਼ੀਅਨ ਇਗਨੋਰ ਨਹੀਂ ਕਰ ਸਕਦੇ ਪਰ ਨਿਊਯਾਰਕ ਦੇ ਵਿੱਚ ਕਾਫੀ ਵਕਤ ਤੋਂ
ਇਹ ਯਤਨ ਰਿਹਾ। ਹਾਲਾਂ ਕਾਂਗਰਸਮੈਨ ਆਉਂਦੇ ਰਹੇ, ਸੈਨੇਟਰ ਚੱਕ ਸ਼ੂਮਰ ਵੀ ਆਇਆ ਸੀ 2 ਸਾਲ ਪਹਿਲਾਂ, 3 ਜਾਂ 4 ਸਾਲ ਪਹਿਲਾਂ, ਲੇਕਿਨ ਮੇਅਰ ਨਹੀਂ ਸੀ ਆਇਆ। ਸੋ ਇਹ ਇੱਕ ਬੜੀ ਵੱਡੀ ਪ੍ਰਾਪਤੀ ਹੈ। ਔਰ ਜਿਵੇਂ ਉਹਨਾਂ ਨੇ ਲਿੰਕ ਵੀ ਭੇਜਿਆ, ਔਰ ਵੈਸੇ ਵੀ ਨਿਊਯਾਰਕ ਟਾਈਮਜ਼ ਨੇ ਵੀ ਉਹਨੂੰ ਕਵਰ ਕੀਤਾ ਹੈ, ਬਹੁਤ ਸਾਰੇ ਬਲੌਗਸ ਦੇ ਉੱਤੇ ਪਿਕਚਰਸ ਆਈਆਂ ਸਿੱਖਾਂ ਦੀਆਂ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਸੱਚਮੁੱਚ ਹੀ ਨਿਊਯਾਰਕ ਡੇ ਪੈਰੇਡ ਇੱਕ ਜਿੱਥੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਗੱਲ, ਔਰ ਜਦੋਂ ਕਨਕਲੂਡ ਹੋਈ ਪੈਰੇਡ, ਜਿਹੜਾ ਫਾਈਨਲ ਇਕੱਠ ਹੋਇਆ ਜਿਹਨੂੰ ਸੰਬੋਧਨ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ ਕਈ ਸਾਲਾਂ ਬਾਅਦ ਜੀ, ਔਰ ਜਿਹੜਾ ਐਂਥੂਸੀਆਜ਼ਮ ਸੀ, ਉਤਸ਼ਾਹ ਸੀ, ਗਿਣਤੀ ਤਾਂ ਸ਼ਾਇਦ ਹੋਰ ਵੀ ਇਕੱਠਾਂ ਤੇ ਹੋ ਸਕਦੀ ਹੈ, ਤੁਸੀਂ ਮੇਲਾ ਰੱਖੋ, ਮੇਲਾ ਦੇਖਣ ਵੀ ਲੋਕ ਆ ਜਾਣਗੇ ਜੀ, ਲੇਕਿਨ ਜਿਵੇਂ ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਦੀ ਸਪਿਰਿਟ ਸੀ, ਔਰ ਕਨਕਲੂਡਿੰਗ ਫੰਕਸ਼ਨ ਦੇ ਉੱਤੇ ਜਦੋਂ ਅਸੀਂ ਆਵਾਜ਼ ਇਹ ਦਿੱਤੀ ਕਿ ਅਕਾਲ ਤਖਤ ਤੋਂ ਆਈ ਆਵਾਜ਼, ਤੇ ਕਿਵੇਂ ਖਾਲਿਸਤਾਨ ਗੂੰਜਿਆ, ਇਹ ਜਿਹੜੇ ਉੱਥੇ ਮੌਜੂਦ ਸਨ ਜਾਂ ਜਿਨ੍ਹਾਂ ਨੇ, ਕਿਉਂਕਿ ਇਹ ਵੀ ਕ੍ਰੈਡਿਟ ਸਾਡੀ TV 84 ਦੀ ਟੈਕਨੀਕਲ ਟੀਮ ਨੂੰ, ਸਾਡੇ ਜਿਹੜੇ ਐਕਸਪਰਟ ਕੈਮਰਾਮੈਨ ਨੇ ਉਹਨਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਫੌਰਨ ਜਿਹੜੀ ਉਹ ਸਾਰੀ ਪੈਰੇਡ ਜਿਹੜੀ ਕਿ 5-6 ਘੰਟੇ ਦੀ ਰਿਕਾਰਡਿੰਗ ਸੀ ਉਹਨੂੰ 3 ਘੰਟੇ 'ਚ ਸਪੈਸ਼ਲ ਇਵੈਂਟ ਦੇ ਤੌਰ ਤੇ ਕਰਕੇ ਨੈਕਸਟ ਡੇ ਸੰਡੇ ਦੁਪਹਿਰੇ ਜਿਹੜਾ ਉਹਨੂੰ 2 ਵਜੇ ਚਲਾ ਦਿੱਤਾ, ਰਾਤ ਨੂੰ ਫਿਰ ਰਿਪੀਟ ਹੋਇਆ ਔਰ 1-2 ਦਿਨਾਂ ਦੇ ਵਿੱਚ ਉਹ ਅਪਲੋਡ ਹੋ ਕੇ YouTube ਤੇ ਹੋਏਗੀ ਔਰ ਫੋਰਐਵਰ ਰੈਕੋਰਡ ਹੋਏਗਾ। ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਹੈ ਕਿ ਉੱਥੇ ਹੈ ਸੀ ਨਹੀਂ ਸੀ, ਕਿਉਂਕਿ ਪ੍ਰਿੰਟ ਮੀਡੀਆ ਦਾ ਤਾਂ ਹੁੰਦਾ ਸੀ ਜੀ ਝੂਠ ਬੋਲਦੇ ਸੀ, ਕਿਸੇ ਨੇ ਕਿਹਾ ਇੰਨਾ ਇਕੱਠ ਹੈ, ਦੂਜੇ ਨੇ ਕਹਿਣਾ ਜੀ ਨਹੀਂ ਹੈ, ਇਹ ਹੋਇਆ ਨਹੀਂ ਹੋਇਆ, ਕਿਸੇ ਦੀ ਸਪੀਚ ਗਾਇਬ ਕਰ ਦਿੱਤੀ। ਪਰ ਜਿਹੜੀ ਚੀਜ਼ ਔਨ ਕੈਮਰਾ ਰਿਕਾਰਡ ਹੋ ਕੇ ਇਸ ਕਿਸਮ ਦਾ ਸਪੈਸ਼ਲ ਫੀਚਰ ਬਣ ਜਾਂਦਾ, ਉਹ ਹਿਸਟਰੀ ਵੀ ਹੈ, ਉਹ ਫਿਊਚਰ ਦੀਆਂ ਜਨਰੇਸ਼ਨਸ ਲਈ ਵੀ ਹੈ। ਸੋ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਹਮੇਸ਼ਾ ਨਵਾਜਦੇ ਨੇ TV 84 ਨੂੰ ਵੀ, ਔਰ ਸਾਨੂੰ ਹਮੇਸ਼ਾ ਹੀ ਉਹ ਬੜੇ ਹੌਸਲਾ ਵਧਾਊ ਕਮੈਂਟਸ ਦੇ ਨਾਲ ਲਿਖਦੇ ਨੇ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।